ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਵਿਊਅਰਸ, ਜਿੱਥੇ ਇੱਕ ਪਾਸੇ ਜਿਹੜਾ ਸਾਰਾ ਦਾਰੋਮਦਾਰ ਹੈ ਜਾਂ ਜਿਹੜੀਆਂ ਸਾਰੀਆਂ ਖਬਰਾਂ ਨੇ ਉਹ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਇਸ ਵਕਤ ਦੇਖੀਆਂ ਜਾ ਸਕਦੀਆਂ ਨੇ, ਉਹਦੀਆਂ ਹਦਾਇਤਾਂ ਤੋਂ ਲੈ ਕੇ ਕਿਵੇਂ ਪ੍ਰੀਕਾਸ਼ਨਸ ਲੈਣੇ ਆ, ਇਹ ਜਿਹੜੇ ਸਾਰੇ ਸਵਾਲ ਹੈਗੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਇਸ ਵਕਤ ਜਿਹੜਾ ਹੈ ਉਹ ਪੈਨਿਕ ਦਾ ਮਾਹੌਲ ਬਣਿਆ ਹੋਇਆ। ਪਰ ਜਿਵੇਂ ਅਸੀਂ ਕੱਲ੍ਹ ਦੇ ਸ਼ੋਅ ਦੇ ਵਿੱਚ ਵੀ ਇਸ ਇਸ਼ੂ ਨੂੰ ਲਿਆ ਸੀ ਕਿ ਪੈਨਿਕ ਨਹੀਂ ਕਰਨ ਦੀ ਲੋੜ ਹੈਗੀ, ਜਿਹੜੀਆਂ ਹਦਾਇਤਾਂ ਨੇ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਫੋਲੋ ਕਰਨ ਦੀ ਜਿਹੜੀ ਲਾਈਨ ਹੈ ਉਹ ਜ਼ਰੂਰ ਇੱਕ ਹਦਾਇਤ ਦੇ ਤੌਰ 'ਤੇ ਉਹਨੂੰ ਅਪਣਾਉਣ ਦੀ ਲੋੜ ਹੈ ਅੱਜ ਦੀ ਡੇਟ ਦੇ ਵਿੱਚ, ਅਤੇ ਜਿਹੜੇ ਪ੍ਰੀਕਾਸ਼ਨਸ ਹੈਗੇ ਨੇ ਉਹ ਲੈਣ ਦੀ ਲੋੜ ਹੈ, ਜਿਹੜੇ ਚਾਰ ਚੁਫੇਰੇ ਹੀ ਦੇਖੇ ਜਾ ਸਕਦੇ ਨੇ। ਪਰ ਇਹਦੇ ਨਾਲ ਨਾਲ ਜਿਹੜੇ ਹੋਰ ਇਸ਼ੂਜ਼ ਚੱਲ ਰਹੇ ਨੇ ਉਸ ਬਾਬਤ ਵੀ ਅਸੀਂ ਵਿਚਾਰ ਚਰਚਾ ਜਿਹੜੀ ਹੈ ਉਹ ਕੰਟੀਨਿਊ ਰੱਖ ਰਹੇ ਹਾਂ। ਜਿੱਥੇ ਇਹ ਮਾਹੌਲ ਬਣਿਆ ਹੋਇਆ ਉੱਥੇ ਹੀ ਅਸੀਂ ਜਦੋਂ ਪੋਲੀਟਿਕਸ ਦੀ, ਸਿਆਸਤ ਦੀ ਜਾਂ ਅਦਰਵਾਈਜ਼ ਜਿਹੜੇ ਬਾਕੀ ਇਸ਼ੂਜ਼ ਇਸ ਵਕਤ ਬੈਕ ਬਰਨਰ 'ਤੇ ਚਲੇ ਗਏ ਆ ਕਰੋਨਾ ਵਾਇਰਸ ਦੇ ਕਰਕੇ, ਉਹਨਾਂ ਬਾਬਤ ਵੀ ਜ਼ਰੂਰ ਅਸੀਂ ਗੱਲਬਾਤ ਕਰੀਏ, ਵਿਚਾਰ ਚਰਚਾ ਕਰੀਏ। ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਇਆ ਕਿ ਕਿਵੇਂ ਭਾਰਤ ਦੇ ਵਿੱਚ ਜਿਹੜੇ ਸਾਬਕਾ ਚੀਫ ਜਸਟਿਸ ਸੀ ਸੁਪਰੀਮ ਕੋਰਟ ਦੇ ਰੰਜਨ ਗੋਗੋਈ, ਉਹਨਾਂ ਨੂੰ ਮੋਦੀ ਸਰਕਾਰ ਵੱਲੋਂ, ਮੋਦੀ ਸਰਕਾਰ ਦੀ ਸਹਿਮਤੀ ਦੇ ਨਾਲ ਜਿਹੜੇ ਰਾਸ਼ਟਰਪਤੀ ਹੈਗੇ ਆ ਕੋਵਿੰਦ, ਉਹਨਾਂ ਵੱਲੋਂ ਰਾਜ ਸਭਾ ਦੇ ਲਈ ਨੋਮੀਨੇਟ ਕੀਤਾ ਗਿਆ। ਉਹਨਾਂ ਨੂੰ ਮੈਂਬਰ ਪਾਰਲੀਮੈਂਟ ਜਿਹੜਾ ਹੈ ਉਹ ਹੁਣ ਬਣਾਇਆ ਜਾ ਰਿਹਾ ਹੈ। ਸੋ ਇਹ ਜਿਹੜਾ ਐਲਾਨ ਕੀਤਾ ਗਿਆ ਇਹ ਇੱਕ ਵੱਡਾ ਐਲਾਨ ਹੋਣ ਦੇ ਨਾਲ ਨਾਲ ਇੱਕ ਵੱਡਾ ਸਵਾਲ ਇਹ ਖੜਾ ਕਰਦਾ ਹੈ ਕਿ ਕੀ ਉਹਨਾਂ ਵੱਲੋਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਫੈਸਲੇ ਲਏ ਗਏ ਸੀ, ਜਦੋਂ 5-6 ਮਹੀਨੇ ਪਹਿਲਾਂ ਉਹ ਚੀਫ ਜਸਟਿਸ ਆਫ ਇੰਡੀਆ ਸਨ, ਉਸ ਸਮੇਂ ਦੇ ਦੌਰਾਨ ਭਾਵੇਂ ਉਹ ਜਿਹੜਾ ਹੈ ਅਯੋਧਿਆ ਮਾਮਲੇ ਦੇ ਵਿੱਚ ਉਹਨਾਂ ਦਾ ਫੈਸਲਾ ਹੋਵੇ, ਰਾਫੇਲ ਦੇ ਨਾਲ ਜਿਹੜਾ ਰਾਫੇਲ ਸਮਝੌਤਾ ਸੀ ਜਾਂ ਉਹ ਜਿਹੜੀ ਸਾਰੀ ਹੇਰਾਫੇਰੀ ਸੀ ਉਸ ਸੰਬੰਧੀ ਪ੍ਰੋਸੀਡਿੰਗਸ ਹੋਣ ਸੁਪਰੀਮ ਕੋਰਟ ਦੀਆਂ, ਜਾਂ ਖਾਸ ਤੌਰ 'ਤੇ ਕਸ਼ਮੀਰ ਦੇ ਵਿੱਚੋਂ ਜਦੋਂ ਧਾਰਾ 370 ਹਟਾਈ ਗਈ ਹੈ ਉਸ ਦੇ ਖਿਲਾਫ ਜਿਹੜੀਆਂ ਪਟੀਸ਼ਨਸ ਦਾਖਲ ਕੀਤੀਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਸਾਰੀਆਂ ਪਟੀਸ਼ਨਸ ਨੂੰ ਜਿਵੇਂ ਡੀਲ ਕੀਤਾ ਗਿਆ। ਇਹ ਸਾਰੇ ਜਿਹੜੇ ਵਰਡਿਕਟਸ ਨੇ ਜਾਂ ਪ੍ਰੋਸੀਡਿੰਗਸ ਨੇ ਸੁਪਰੀਮ ਕੋਰਟ ਦੀਆਂ, ਇਹ ਸ਼ੱਕ ਦੇ ਘੇਰੇ ਦੇ ਵਿੱਚ ਆ ਗਈਆਂ ਨੇ ਕਿ ਕੀ ਇਸ ਸਾਰੇ ਮਾਮਲੇ ਦੇ ਵਿੱਚ ਰੰਜਨ ਗੋਗੋਈ ਨੇ ਸਰਕਾਰ ਦਾ ਪੱਖ ਪੂਰਿਆ, ਮੋਦੀ ਸਰਕਾਰ ਦਾ ਪੱਖ ਪੂਰਿਆ, ਅਤੇ ਹੁਣ ਇੱਕ ਇਨਾਮ ਦੇ ਵਜੋਂ ਉਹਨਾਂ ਨੂੰ ਮੋਦੀ ਸਰਕਾਰ ਵੱਲੋਂ ਜਿਹੜਾ ਹੈ ਉਹ ਰਾਜ ਸਭਾ ਦੀ ਜਿਹੜੀ ਨੋਮੀਨੇਸ਼ਨ ਹੈ ਉਹ ਦਿੱਤੀ ਗਈ ਹੈ ਅਤੇ ਹੁਣ ਉਹਨਾਂ ਨੂੰ MP ਬਣਾਇਆ ਗਿਆ। ਸਿੱਖ ਸਫਾਂ ਦੇ ਵਿੱਚ ਇੱਕ ਇਹ ਵੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇਹ ਕੋਈ ਪਹਿਲਾ ਵਰਤਾਰਾ ਨਹੀਂ ਜਦੋਂ ਸੁਪਰੀਮ ਕੋਰਟ ਤੋਂ ਜਾਂ ਜੱਜਸ ਤੋਂ ਫੇਵਰ ਲੈ ਕੇ ਮੁੜ ਕੇ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਹੋਣ। ਈਵਨ 84 ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਜੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹ ਤੋਂ ਬਾਅਦ ਜਿਹੜੀਆਂ ਜੁਡੀਸ਼ੀਅਲ ਇਨਕੁਆਇਰੀਜ਼ ਹੋਈਆਂ, ਜਿਨ੍ਹਾਂ ਜੱਜਸ ਨੂੰ ਉਹ ਰੰਗਾਨਾਥ ਮਿਸ਼ਰਾ ਕਮਿਸ਼ਨ ਹੋਣ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ, ਅਤੇ ਉਹਨਾਂ ਕੋਲੋਂ ਜਿਹੜੀ ਹੈ ਇਨਕੁਆਇਰੀਆਂ ਕਰਾ ਕੇ ਮੁੜ ਕੇ ਫਿਰ ਗੱਲ ਉੱਥੇ ਦੀ ਉੱਥੇ 0-0 ਤੇ ਲਿਆ ਕੇ ਖੜੀ ਕੀਤੀ ਗਈ, ਅਤੇ ਫਿਰ ਉਹਨਾਂ ਜੱਜਸ ਨੂੰ ਤੇ ਉਹਨਾਂ ਅਧਿਕਾਰੀਆਂ ਨੂੰ ਪ੍ਰਮੋਸ਼ਨਸ ਦੇਣ ਦਾ ਜਿਹੜਾ ਰੁਝਾਨ ਸੀ ਉਹ ਉਦੋਂ ਵੀ ਦੇਖਣ ਨੂੰ ਮਿਲਿਆ ਸੀ, ਅਤੇ ਅੱਜ ਵੀ ਉਹ ਵਰਤਾਰਾ ਜਾਰੀ ਹੈ। ਪਰ ਅੱਜ ਇਹਦੀ ਅਹਿਮੀਅਤ ਜਿਹੜੀ ਹੈ ਇਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ, ਅਤੇ ਜਿਹੜਾ ਰੰਜਨ ਗੋਗੋਈ ਨੂੰ ਰਾਜ ਸਭਾ ਦੀ ਨੋਮੀਨੇਸ਼ਨ ਦੇ ਲਈ ਨੋਮੀਨੇਟ ਕੀਤਾ ਗਿਆ, ਇਹਦੀ ਅਹਿਮੀਅਤ ਕੀ ਹੈ, ਇਹਦੇ ਬਿਹਾਈਂਡ ਕੀ ਨਜ਼ਰ ਆ ਰਿਹਾ ਹੈ ਜਾਂ ਚੱਲ ਕੀ ਰਿਹਾ ਹੈ ਇਸ ਸਿਆਸਤ ਦੇ ਪਿੱਛੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਹੜੇ ਕਿ ਇਤਿਹਾਸਕਾਰ ਨੇ ਅਤੇ ਪੋਲੀਟਿਕਸ ਅਤੇ ਸਿਆਸਤ ਦੇ ਉੱਤੇ ਬੜੀ ਤਿੱਖੀ ਨਜ਼ਰ ਰੱਖਦੇ ਆ, ਸਾਡੇ ਨਾਲ ਇਸ ਵਕਤ ਚੰਡੀਗੜ੍ਹ ਤੋਂ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਵੀ ਸਤਿਕਾਰ ਸਾਥ ਫਤਿਹ, ਤੁਹਾਡੇ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਫਤਿਹ ਅਰਜ਼ ਕਰ ਰਿਹਾ ਜੀ। ਜੀ ਡਾਕਟਰ ਢਿੱਲੋਂ, ਕੀ ਕਹਿਣਾ ਚਾਹੋਗੇ ਜਿਹੜੀ ਇਹ ਰਾਜ ਸਭਾ ਦੇ ਲਈ ਨੋਮੀਨੇਟ ਕੀਤਾ ਗਿਆ ਸਾਬਕਾ ਚੀਫ ਜਸਟਿਸ ਆਫ ਇੰਡੀਆ ਨੂੰ, ਇੱਕ ਜਿਹੜੇ ਉਹਨਾਂ ਦੇ ਸਾਰੇ ਫੈਸਲੇ ਸੀ ਪਿਛਲੇ ਸਮੇਂ ਦੇ ਵਿੱਚ ਆਏ, ਜਿਨ੍ਹਾਂ ਦਾ ਮੈਂ ਜ਼ਿਕਰ ਵੀ ਕੀਤਾ, ਸਾਰਿਆਂ ਦੇ ਉੱਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕੀ ਇਹ ਸਾਰਾ ਕੁਝ ਪਹਿਲਾਂ ਹੀ ਚੀਫ ਜਸਟਿਸ ਆਫ ਇੰਡੀਆ ਰਾਜਨ ਗੋਗੋਈ ਤੇ ਮੋਦੀ ਸਰਕਾਰ ਦੀ ਕਿਤੇ ਨਾ ਕਿਤੇ ਮਿਲੀ ਭੁਗਤ ਦੇ ਨਾਲ ਹੀ ਇਹ ਸਾਰਾ ਕੁਝ ਵਾਪਰਿਆ? ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ?
ਦੇਖੋ, ਇਹ ਇੱਕ ਜਸਟਿਸ ਸ਼ਾਹ ਨੇ ਕੱਲ ਇੱਕ ਕਮੈਂਟ ਕੀਤਾ, ਜਿਹੜੇ ਦਿੱਲੀ ਹਾਈ ਕੋਰਟ ਦੇ ਜੱਜ ਸੀ, ਰਿਟਾਇਰਡ ਜੱਜ, ਜੀ ਕਿ ਇਹ ਡੈਥ ਨੈਲ ਹੈ ਜੁਡੀਸ਼ਰੀ ਦੀ ਇੰਡੀਪੈਂਡੈਂਸ ਦੀ। ਇੰਡੀਅਨ ਜੁਡੀਸ਼ਰੀ ਦੀ ਇੰਡੀਪੈਂਡੈਂਸ ਦੀ ਮੌਤ ਦੀ ਘੰਟੀ ਖੜਕੀ ਹੈ ਇਸ ਦੇ ਨਾਲ। ਪਰ ਇਹ ਤਾਂ ਉਹ ਕਹਿ ਰਹੇ ਹੈ, ਸਿੱਖਾਂ ਲਈ ਤਾਂ ਜਿਹੜੀ ਇੰਡੀਅਨ ਜੁਡੀਸ਼ਰੀ ਆ ਉਹ ਕਦੇ ਐਗਜ਼ਿਸਟ ਹੀ ਨਹੀਂ ਕੀਤੀ ਇੰਪਾਰਸ਼ਲੀ। ਜੁਡੀਸ਼ਰੀ ਲਈ ਔਰ ਕਿਸੇ ਉਹਨਾਂ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਹੀ ਫੈਸਲੇ ਦਿੱਤੇ ਆ। ਮੈਂ ਤੁਹਾਨੂੰ ਸ਼ੁਰੂ ਚ ਦੱਸ ਦਿਆਂ ਕਿਸ ਤਰ੍ਹਾਂ ਹੋਇਆ। 1984 ਜਿਹੜਾ ਨਵੰਬਰ ਦਾ ਕਤਲੋਵਾਰ ਜਿਹੜਾ ਜੈਨੋਸਾਈਡ ਦਿੱਲੀ ਔਰ ਬਾਹਰਲੇ ਦੂਸਰੇ ਸੂਬਿਆਂ ਵਿੱਚ ਹੋਇਆ ਜੀ, ਤਾਂ ਆਪਾਂ ਦਿੱਲੀ ਦੀ ਉਹਦੀ ਗੱਲ ਲਈਏ, ਉਸ ਵੇਲੇ ਜੁਡੀਸ਼ਰੀ ਜਿਹੜੀ ਸੀ, ਸੁਪਰੀਮ ਕੋਰਟ ਦਾ ਹੈੱਡਕੁਆਟਰ ਵੀ ਦਿੱਲੀ ਸੀ, ਦਿੱਲੀ ਹਾਈ ਕੋਰਟ ਦਾ ਹੈੱਡਕੁਆਟਰ ਵੀ ਦਿੱਲੀ ਸੀ, ਹੋਰ ਵੀ ਬਥੇਰੇ ਜੱਜ ਜਿਹੜੇ ਸੈਸ਼ਨ ਦਾ ਕਿੰਨੇ ਹੋਣਗੇ ਉਹ ਵੀ ਦਿੱਲੀ ਦੇ ਵਿੱਚ ਹੀ ਸੀ ਜੀ। ਕਿਸੇ ਨੇ ਵੀ ਸੁਓ ਮੋਟੋ ਨੋਟਿਸ ਨਹੀਂ ਲਿਆ। ਲਗਾਤਾਰ 4 ਦਿਨ ਕਤਲੋਵਾਰ ਸਿੱਖਾਂ ਦਾ ਹੁੰਦਾ ਰਿਹਾ। ਸਿੱਖ ਬੀਬੀਆਂ ਦੇ ਰੇਪ ਹੁੰਦੇ ਰਹੇ, ਗੁਰਦੁਆਰੇ ਸਾੜੇ ਗਏ, ਘਰ ਲੁੱਟੇ ਗਏ ਔਰ ਗੁਰਦੁਆਰਿਆਂ ਨੂੰ ਜਲਾਇਆ ਗਿਆ। ਕਿਸੇ ਇੱਕ ਜੱਜ ਨੇ ਕੋਈ ਨੋਟਿਸ ਨਹੀਂ ਲਿਆ ਕਿ ਇਸ ਘਟਨਾਕ੍ਰਮ ਨੂੰ, ਇਸ ਕਿਤੋਗਾਰਤ ਨੂੰ, ਇਸ ਜੈਨੋਸਾਈਡ ਨੂੰ ਬੰਦ ਕੀਤਾ ਜਾਵੇ। ਜੀ, ਤਾਂ ਉਸ ਦਿਨ ਵੀ ਚਾਨਣ ਹੋ ਜਾਣਾ ਚਾਹੀਦਾ ਸੀ ਸਿੱਖ ਕੌਮ ਨੂੰ ਕਿ ਇਸ ਮੁਲਕ ਦੇ ਵਿੱਚ ਤੁਹਾਡਾ ਕੋਈ ਰਖਵਾਲਾ ਨਹੀਂ, ਤੁਹਾਨੂੰ ਕਿਸੇ ਪਾਸੋਂ ਇਨਸਾਫ ਨਹੀਂ ਮਿਲ ਸਕਦਾ। ਮੈਂ ਉੱਥੇ ਇੱਕ ਮਿਸਾਲ ਦਿੰਦਾ, ਰਜਿੰਦਰ ਸੱਜਰ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਸਿਟਿੰਗ ਜੱਜ ਸੀ ਜੀ। ਉਸਨੇ ਕੁਛ ਦੇਰ ਪਹਿਲਾਂ, ਹੁਣ ਤਾਂ ਉਹ ਗੁਜ਼ਰ ਗਿਆ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਇੰਗਲਿਸ਼ ਟ੍ਰਿਬਿਊਨ ਦੇ ਵਿੱਚ, ਜਿਸ ਆਰਟੀਕਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਉਸ ਗੱਲ ਦਾ ਸੁਓ ਮੋਟੋ ਨੋਟਿਸ ਲਿਆ। ਜਦੋਂ ਮੈਂ ਸੁਓ ਮੋਟੋ ਨੋਟਿਸ ਲਿਆ, ਉਸੇ ਦਿਨ ਰਾਤੋਂ ਰਾਤ ਮੇਰਾ ਰੋਸਟਰ ਬਦਲ ਦਿੱਤਾ ਗਿਆ ਜੀ। तो ਇਹ ਤਾਂ ਮਤਲਬ ਸਿੱਧੇ ਤੌਰ ਤੇ ਕਿਸੇ ਵੀ, ਚਾਹੇ ਪਾਣੀਆਂ ਦਾ ਮਸਲਾ, ਚਾਹੇ ਕੋਈ ਹੋਰ ਮਸਲਾ ਸਿੱਖਾਂ ਨਾਲ ਲੱਗਦਾ, ਕਿਸੇ ਵੀ ਜਗ੍ਹਾ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਨਾ ਮੁਸਲਮਾਨਾਂ ਨੂੰ ਇਨਸਾਫ ਮਿਲਿਆ। ਹੁਣ ਦੇਖ ਲਓ, ਆ ਦਿੱਲੀ ਹਾਈ ਕੋਰਟ ਦਾ ਇੱਕ ਜੱਜ ਨੇ ਜਦੋਂ ਦਿੱਲੀ ਦੇ ਵਿੱਚ ਮੁਸਲਮਾਨਾਂ ਦਾ ਕਤਲੋਵਾਰ ਕੀਤਾ ਗਿਆ, ਰਾਤ ਨੂੰ ਨੋਟਿਸ ਲਿਆ ਕਿ ਪੁਲਿਸ ਉਸ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈ ਰਹੀ ਜੀ। ਰਾਤੋਂ ਰਾਤ ਉਸ ਦੀ ਟ੍ਰਾਂਸਫਰ ਕਰਕੇ ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਦਲ ਦਿੱਤਾ ਗਿਆ। ਅਗਰ ਦਿਨ ਚੜ੍ਹਦੇ ਨੂੰ ਉਸ ਦੇ ਕੋਲ ਉਹ ਜੱਜਸ਼ਿਪ ਨਹੀਂ ਸੀ ਦਿੱਲੀ ਦੀ, ਬਲਕਿ ਉਹਦੀ ਟ੍ਰਾਂਸਫਰ ਕਰ ਦਿੱਤੀ ਗਈ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ। ਹੁਣ ਇਹ ਜਿਹੜਾ ਗਗੋਈ ਆ, ਇਸ ਉੱਤੇ ਬੜੇ ਸੰਗੀਨ ਐਲੀਗੇਸ਼ਨ ਦਾ ਸੈਕਸ਼ੂਅਲ ਹਰਾਸਮੈਂਟ ਦੇ। ਜੀ। ਇੱਕ ਔਰਤ ਜਿਹੜੀ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਨੌਕਰੀ ਕਰਦੀ ਸੀ ਵਿਚਾਰੀ, ਉਸ ਦੇ ਨਾਲ ਇਸ ਬੰਦੇ ਨੇ ਸੈਕਸ਼ੂਅਲ ਹਰਾਸਮੈਂਟ ਕੀਤੀ ਔਰ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ, ਬਲਕਿ ਇੱਕ ਆਪਣੀ ਹੀ ਕਮੇਟੀ ਸੁਪਰੀਮ ਕੋਰਟ ਦੀ ਬਣਾ ਕੇ ਉਸ ਦਾ ਕੇਸ ਖਾਰਜ ਕਰ ਦਿੱਤਾ ਗਿਆ, ਇਹ ਕਹਿ ਕੇ ਕਿ ਇਸ ਦੇ ਵਿੱਚ ਕੋਈ ਤੰਤ ਨਹੀਂ ਹੈ। ਜੀ। ਤੇ ਉਸ ਤੋਂ ਬਾਅਦ ਕੀ ਹੁਣ ਜਦੋਂ ਇਹ ਰਿਟਾਇਰ ਹੋ ਗਏ ਚੀਫ ਜਸਟਿਸ ਗਗੋਈ, ਉਸ ਤੋਂ ਬਾਅਦ ਉਸ ਔਰਤ ਨੂੰ ਵਿਚਾਰੀ ਨੂੰ ਰੀਇਨਸਟੇਟ ਕਰ ਦਿੱਤਾ ਗਿਆ। ਮਤਲਬ ਸ਼ਰੇਆਮ ਜੱਜਾਂ ਵੱਲੋਂ ਬੇਈਮਾਨੀ, ਕਰਪਸ਼ਨ, ਬਾਇਸ ਐਲੀਮੈਂਟ ਤੇ ਇਸ ਕਿਸਮ ਦੀਆਂ ਗੰਦੀਆਂ ਹਰਕਤਾਂ ਮਤਲਬ ਜ਼ਾਹਰ ਹੋਈਆਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ। ਤੇ ਇਸੇ ਤਰੀਕੇ ਦੇ ਨਾਲ ਇਸ ਗਗੋਈ ਤੋਂ ਜਿਹੜਾ ਰਾਮ ਜਨਮ ਭੂਮੀ ਤੇ ਫੈਸਲਾ ਲਿਆ ਗਿਆ, ਜਿਹੜਾ ਟੋਟਲੀ ਗਲਤ ਆ, ਜਿਹੜਾ ਟੋਟਲੀ ਬਾਇਸ ਆ, ਟੋਟਲੀ ਕ੍ਰਿਮੀਨਲ ਆ, ਟੋਟਲੀ ਪ੍ਰੈਜੁਡਿਸਡ ਹੈਗਾ। ਜੀ। ਇਸ ਤੋਂ ਇਲਾਵਾ ਜਿਹੜੇ ਹੈਲੀਕਾਪਟਰਾਂ ਦੀ ਕੇਸ ਦੇ ਵਿੱਚ ਜਿਸ ਵਿੱਚ ਹਜ਼ਾਰਾਂ ਕਰੋੜਾਂ ਦਾ ਘਪਲਾ ਹੈ, ਉਸ ਦੇ ਵਿੱਚ ਵੀ ਇਸ ਨੇ ਬਾਇਸ ਜਜਮੈਂਟ ਦਿੱਤੀ ਹੈ। ਤੋ ਇੱਥੇ ਹੀ ਗੱਲ ਨਹੀਂ ਹੈ ਜੀ। ਕੋਈ ਵੀ ਇਸ ਬੰਦੇ ਵੱਲੋਂ, ਜਸਟਿਸ ਗਗੋਈ ਵੱਲੋਂ ਕੋਈ ਵੀ ਇੰਪਾਰਸ਼ਲ ਡਿਸੀਜਨ ਨਹੀਂ ਲਿੱਤਾ ਗਿਆ ਕਿਸੇ ਵੀ ਕੇਸ। ਇਸੇ ਤਰੀਕੇ ਦੀ ਗੱਲ ਮਿਸ਼ਰਾ ਦੀ ਸੀ, ਜਿਸ ਨੂੰ 7 ਸਾਲ ਬਾਅਦ ਰਾਜ ਸਭਾ ਤੇ ਲੈ ਕੇ ਆਈ ਕਾਂਗਰਸ ਸਰਕਾਰ 1988 ਦੇ ਵਿੱਚ, ਔਰ ਉਸ ਨੂੰ ਦਿੱਲੀ ਦੇ ਕਤਲੋਵਾਰ ਦੇ ਵਿੱਚ ਉਸ ਦੀ ਅਪਾਇੰਟਮੈਂਟ ਕੀਤੀ ਗਈ, ਮਿਸ਼ਰਾ ਕਮਿਸ਼ਨ ਬਣਾਇਆ ਗਿਆ ਔਰ ਉਸ ਮਿਸ਼ਰਾ ਕਮਿਸ਼ਨ ਨੇ ਜਿਹੜਾ ਦਿੱਲੀ ਔਰ ਦਿੱਲੀ ਤੋਂ ਬਾਹਰ ਕਤਲੋਵਾਰ ਕੀਤਾ ਸੀ ਸਿੱਖਾਂ ਦਾ, ਇਹਨਾਂ ਲੋਕਾਂ ਨੇ ਕਰਵਾਇਆ ਸੀ। ਉਸ ਵੇਲੇ ਦੀ ਸਰਕਾਰ ਨੇ ਉਸ ਦੇ ਉੱਤੇ ਮਿੱਟੀ ਪਾ ਦਿੱਤੀ ਗਈ। ਤੋ ਇਹਨਾਂ ਲੋਕਾਂ ਨੂੰ ਯੂਜ਼ ਕੀਤਾ ਜਾਂਦਾ ਫॉर ਦੀ ਬੈਨੀਫਿਟ ਆਫ ਦੀ
ਸਰਕਾਰ ਜਿਹੜੀ ਉਸ ਵੇਲੇ ਦੀ ਸਰਕਾਰ ਹੁੰਦੀ ਹੈ ਉਹਨਾਂ ਨੂੰ ਮਿਸਯੂਜ਼ ਕਰਦੀ ਆ, ਔਰ ਮਿਸਯੂਜ਼ ਕਰਨ ਤੋਂ ਬਾਅਦ ਉਹਨਾਂ ਨੂੰ ਇਸ ਕਿਸਮ ਦੀਆਂ ਅਪਾਇੰਟਮੈਂਟਾਂ ਦਿੱਤੀਆਂ ਜਾਂਦੀਆਂ ਤਾਂ ਕਿ ਸਾਰੀ ਜ਼ਿੰਦਗੀ ਉਹ ਇਹ ਅਪਾਇੰਟਮੈਂਟਾਂ ਤੇ ਬੜੇ ਫਰਕ ਤੇ ਬੈਨੀਫਿਟ ਜਿਹੜੇ ਆ ਇੰਜੋਏ ਕਰਦੇ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ 1984 ਦੇ ਵਿੱਚ ਵੀ ਅਜਿਹਾ ਹੀ ਵਰਤਾਰਾ ਜੱਜ ਮਿਸ਼ਰਾ ਦੇ ਨਾਲ ਹੋਇਆ ਸੀ ਕਿ ਉਹਨਾਂ ਕੋਲੋਂ ਪਹਿਲਾਂ 84 ਦੇ ਕੇਸਾਂ ਤੇ ਮਿੱਟੀ ਪਵਾਈ ਗਈ ਤੇ ਫਿਰ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਤੇ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ, ਮੈਂਬਰ ਪਾਰਲੀਮੈਂਟ ਬਣਾਇਆ ਗਿਆ। ਉਹੀ ਕੁਝ ਅੱਜ ਹੁਣ ਹੋ ਰਿਹਾ ਜਦੋਂ ਅਸੀਂ ਰੰਜਨ ਗੋਗੋਈ ਦੀ ਗੱਲ ਕਰ ਰਹੇ ਹਾਂ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੇ ਫੈਸਲੇ ਇਹਨਾਂ ਵੱਲੋਂ ਲਏ ਗਏ ਆ, ਉਹ ਅਯੋਧਿਆ ਵਰਡਿਕਟ ਹੋਵੇ ਜਾਂ ਕਸ਼ਮੀਰ ਦੇ ਮਾਮਲਿਆਂ ਦੇ ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਜਿਹੜੀਆਂ ਪਟੀਸ਼ਨਸ ਫਾਈਲ ਕੀਤੀਆਂ ਗਈਆਂ ਨੇ, ਸੋ ਜਿਹੜੇ ਇਹ ਫੈਸਲੇ ਲਏ ਗਏ ਆ ਜਿੱਥੇ ਇਹਨਾਂ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਉੱਠ ਰਿਹਾ ਹੈ ਜਾਂ ਇਹਦੇ ਤੇ ਵਿਚਾਰ ਚਰਚਾ ਹੋ ਰਹੀ ਹੈ, ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਪੁੱਠਾ ਗੇੜਾ ਸੰਭਵ ਹੈ ਜਾਂ ਨਿਆਂ ਦੀ ਗੱਲ ਐਕਸਪੈਕਟੇਸ਼ਨ ਕੋਈ ਕੀਤੀ ਜਾ ਸਕਦੀ ਹੈ? ਦੇਖੋ, ਹਿੰਦੁਸਤਾਨ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਕਿਸੇ ਵੀ ਪਹਿਲੂ ਤੋਂ ਇਨਸਾਫ ਨਹੀਂ ਮਿਲ ਸਕਦਾ। ਇਹ ਉਹਨਾਂ ਨੂੰ ਸਮਝ ਲੈਣਾ ਚਾਹੀਦਾ, ਚਾਹੇ ਉਹਦੇ ਵਿੱਚ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਕਿਸੇ ਨੂੰ ਵੀ ਇਸ ਕਿਸਮ ਦਾ ਇਨਸਾਫ ਮਿਲਣਾ ਨਹੀਂ ਪੋਸੀਬਲ ਇਸ ਸਿਸਟਮ ਦੇ ਵਿੱਚ। ਜੀ तो या तो ये सिस्टम बदलना पड़ेगा या कोई इस किस्म का कोई मैं समझदा कोई ऐसा अजूबा ही हो जाए दुनिया में जिसके नाल सिखां नूं ते मुसलमानां नूं या दूसरी घट गिनतियां नूं इंसाफ मिल सके जी। पर मैनूं कोई पॉसिबिलिटी नजर नहीं आउंदी। ਜਿਹੜਾ ਮੈਂ ਤੁਹਾਨੂੰ 1984 ਦੀ ਐਗਜ਼ਾਮਪਲ ਦਿੱਤੀ ਆ, ਇਸੇ ਤਰੀਕੇ ਨਾਲ ਹੁਣ ਜਿਹੜਾ ਜਸਟਿਸ ਨੂੰ ਟ੍ਰਾਂਸਫਰ ਕੀਤਾ ਜਦੋਂ ਉਸਨੇ ਨੋਟਿਸ ਲਿਆ ਕਿ ਮੁਸਲਮਾਨਾਂ ਦਾ ਕਤਲੋਗਾਰ ਹੋ ਰਿਹਾ, ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ। ਔਰ ਇਸੇ ਤਰੀਕੇ ਨਾਲ ਜਿਹੜੀ ਹੁਣ ਵੀ ਮੁਸਲਮਾਨਾਂ ਦੇ ਨਾਲ ਜੋ ਦਿੱਲੀ ਦੇ ਵਿੱਚ ਹੋਇਆ ਜੀ, ਉਸ ਦੇ ਵਿੱਚ ਮੁਸਲਮਾਨਾਂ ਨੂੰ ਉੱਠ ਕੇ ਮਾਰ ਕੇ ਪੁਲਿਸ ਵਾਲਿਆਂ ਨੇ ਗੋਲੀਆਂ ਚਲਾ ਕੇ ਮਾਰਿਆ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਬੰਦੇ ਮਾਤਰਮ ਕਹੋ, ਤੁਸੀਂ ਜਨ ਨੈਸ਼ਨਲ ਐਂਥਮ ਕਰੋ। तो इस किस्म ਦੀਆਂ ਜਿਹੜੀਆਂ ਚੀਜ਼ਾਂ ਲੰਬੇ ਤੌਰ ਦੇ ਉੱਤੇ ਕੀਤੀਆਂ ਜਾ ਰਹੀਆਂ ਔਰ ਉਹ ਐਗਜ਼ੈਕਟਿਵ ਤੋਂ ਜਾਂ ਲੈਜਿਸਲੇਚਰ ਤੋਂ ਜੀ। ਅੱਜ ਤਾਂ ਹਿੰਦੂਤਵ ਦਾ ਜਿਹੜਾ ਏਜੰਡਾ ਉਹਨਾਂ ਦੇ ਅੱਗੇ ਰੱਖਿਆ ਹੋਇਆ, ਉਸੇ ਏਜੰਡੇ ਦੇ ਅਧੀਨ ਹੀ मतलब ਜਿਹੜੇ ਹੈਗੇ ਆ ਸਿੱਖਾਂ ਦੇ ਨਾਲ ਬੇਇਨਸਾਫੀਆਂ ਹੋ ਰਹੀਆਂ ਔਰ ਮੁਸਲਮਾਨਾਂ ਨਾਲ ਹੋ ਰਹੀ ਹੈ, ਈਸਾਈਆਂ ਨਾਲ ਹੋ ਰਹੀ ਹੈ, ਹੋਰ ਘੱਟ ਗਿਣਤੀ ਨਾਲ ਹੋ ਰਹੀ ਜੀ। ਡਾਕਟਰ ਢਿੱਲੋਂ, ਇਸ ਸਾਰੇ ਪਾਰਟ ਦੇ ਵਿੱਚ ਜਿਵੇਂ ਤੁਸੀਂ ਹੁਣ ਦਾ ਜ਼ਿਕਰ ਕੀਤਾ ਵੀ ਹੁਣ ਵੀ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ ਉਹਦੇ ਵਿੱਚ ਵੀ ਇਹੀ ਵਰਤਾਰਾ ਨਜ਼ਰ ਆ ਰਿਹਾ, ਪਰ ਇੱਕ ਗੱਲ ਜਿਹੜੀ ਹੁਣ ਡਿਫਰੈਂਟਲੀ ਦੇਖੀ ਜਾ ਰਹੀ ਹੈ ਜਾਂ ਸਮਝੀ ਜਾ ਰਹੀ ਹੈ ਵੀ ਭਾਰਤ ਦੇ ਵਿੱਚੋਂ ਇੱਕ ਤਾਂ ਜਿਹੜਾ ਲੈਫਟ ਦਾ ਤਬਕਾ ਹੈ ਉਹ ਵੀ ਹੁਣ ਜਿਹੜਾ ਮੋਦੀ ਸਰਕਾਰ ਦਾ ਜਾਂ ਇਹ ਪਾਲਿਸੀਜ਼ ਦਾ ਵਿਰੋਧ ਕਰ ਰਿਹਾ ਹੈ ਤੇ ਨਾਲ ਹੀ ਨਾਲ ਜਿਹੜੇ ਈਵਨ ਵੱਡ ਗਿਣਤੀ ਭਾਈਚਾਰੇ ਦੇ ਵਿੱਚੋਂ ਹਿੰਦੂ ਭਾਈਚਾਰੇ ਦੇ ਵਿੱਚੋਂ ਵੀ ਇੱਕ ਜਿਹੜਾ ਤਬਕਾ ਹੈ ਵੱਡੀ ਤਾਦਾਦ ਦੇ ਵਿੱਚ ਉਹ ਇਹ ਸਾਰੇ ਕਾਸੇ ਦਾ ਵਿਰੋਧ ਕਰ ਰਿਹਾ ਹੈ। ਜਿਹੜੇ ਵੱਡੇ ਪ੍ਰੋਟੈਸਟ ਭਾਰਤ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਆ ਉਹ ਇਸੇ ਦਾ ਨਤੀਜਾ ਨੇ। ਕੀ ਉਸ ਸਾਰੇ ਪਾਰਟ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਹੈ ਵੀ ਜਿਹੜਾ ਇਹ ਸਿਸਟਮ ਹੈ ਜਾਂ ਜਿਹੜੀਆਂ ਇਹ ਨੀਤੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ? ਦੇਖੋ, ਜੋ ਤੁਸੀਂ ਗੱਲ ਕਹਿ ਰਹੇ ਹੋ ਮੈਂ ਉਸ ਦੇ ਜਵਾਬ 'ਚ ਇੱਕ ਗੱਲ ਕਹਿਣਾ, ਹੋਪ ਅਗੇਂਸਟ ਹੋਪ, ਉਮੀਦ ਦੇ ਉੱਤੇ ਉਮੀਦ ਕੋਈ ਨਹੀਂ ਹੈ, ਨਾ ਇਹਦੇ 'ਚ ਕੁਝ ਹੋਣਾ। ਜਿਹੜੇ ਥੋੜੇ ਬਹੁਤੇ ਮਤਲਬ ਹਿੰਦੂ ਆ ਜਿਹਨਾਂ 'ਚ ਇਨਸਾਨੀਅਤ ਹੈ ਉਹ ਪ੍ਰੋਟੈਸਟ ਕਰਦੇ ਆ। ਮੈਜੋਰਿਟੀ ਆਫ ਦੀ ਹਿੰਦੂਜ਼ ਸਪੋਰਟ ਮੋਦੀ ਫॉर these actions, for these policies। ਉਹ ਖੁੱਲੇ ਤੌਰ ਦੇ ਉੱਤੇ ਮੋਦੀ ਦੀ ਬੈਕ ਦੇ ਉੱਤੇ ਆ, ਮੋਦੀ ਦੀ ਸਪੋਰਟ ਦੇ ਉੱਤੇ ਆ ਔਰ ਮੋਦੀ ਦੇ ਇਹਨਾਂ ਐਕਸ਼ਨਾਂ ਨੂੰ ਉਹਨਾਂ ਦੀ 100% ਦੀ ਸਪੋਰਟ ਆ ਜੀ। ਤਾਂ ਇਹ ਤਾਂ ਇੱਕ ਹੋਪਿੰਗ ਅਗੇਂਸਟ ਹੋਪ ਹੈ ਜਿੱਥੇ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਉਮੀਦ ਹੈ। ਹੋ ਸਕਦਾ ਤੁਹਾਨੂੰ ਲੱਗਦਾ ਹੋਵੇ, ਬਾਹਰ ਬੈਠੇ ਲੋਕਾਂ ਨੂੰ ਲੱਗਦਾ ਹੋਵੇ, ਅਸੀਂ ਅੰਦਰਲੇ ਸਿਸਟਮ ਨੂੰ ਅੰਡਰਸਟੈਂਡ ਕਰਦੇ ਹਾਂ ਜੀ। ਇੱਥੇ ਤਾਂ ਹੈ ਸ਼ੋ ਯੋਰ ਫੇਸ, ਆਈ ਵਿਲ ਸ਼ੋ ਯੂ ਦੀ ਲਾਅ। ਤੁਸੀਂ ਤੁਹਾਡਾ ਆਪਣਾ ਚਿਹਰਾ ਦੇਖ ਕੇ, ਅਗਲਾ ਤਾਂ ਪਹਿਰਾਵੇ ਤੋਂ ਪਹਿਚਾਣ ਹੈ, ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਹੈ ਕਿ ਮੈਂ ਪਹਿਰਾਵੇ ਤੋਂ ਅਸੀਂ ਪਛਾਣ ਰਹੇ ਹਾਂ ਜਿਹੜੇ CAA ਦੀ ਆਪੋਜੀਸ਼ਨ ਕਰ ਰਹੇ ਆ, ਜਿਹੜੇ ਉਹਨਾਂ ਧਰਨਿਆਂ ਦੇ ਉੱਤੇ ਬੈਠੇ ਆ। ਇੰਡੀਕੇਸ਼ਨ ਇਹ ਹੈ ਕਿ ਉੱਥੇ ਮੁਸਲਮਾਨ ਬੈਠੇ ਆ ਔਰ ਇਹ ਸਾਰੀ ਚੀਜ਼ ਜਿਹੜੀ ਹੋਈ ਆ
ਇਹ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਹੋਈ ਆ ਔਰ ਇਸੇ ਤਰੀਕੇ ਨਾਲ ਸਿੱਖਾਂ ਦੇ ਵਿਰੋਧ 'ਚ ਹਮੇਸ਼ਾ ਇਸੇ ਤਰੀਕੇ ਦੀ ਹੁੰਦੀ ਰਹੀ ਹੈ। ਜਿੱਥੇ ਵੀ ਸਿੱਖਾਂ ਨੇ ਪ੍ਰੋਟੈਸਟ ਥੋੜਾ ਕੀਤਾ ਜੀ, ਧਰਮੀ ਯੁੱਧ ਮੋਰਚੇ ਦੇ ਵਿੱਚ ਐਡਾ ਬੜਾ ਪ੍ਰੋਟੈਸਟ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਜਿੰਨਾ ਸਿੱਖਾਂ ਨੇ ਉਸ ਵੇਲੇ ਕੀਤਾ। ਹੋਇਆ ਕੀ ਹੈ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਲੱਖਾਂ ਜਿਹੜੇ ਬੇਗੁਨਾਹ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ, ਮਾਰਿਆ, ਕੁੱਟਿਆ, ਕੁਚਲਿਆ ਔਰ ਸਿੱਖਾਂ ਦੀ ਪ੍ਰਾਪਰਟੀਆਂ ਲੁੱਟੀਆਂ ਗਈਆਂ। ਅੱਜ ਤੱਕ ਸਿੱਖ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੱਖਾਂ ਨੇ ਉਸ ਵੇਲੇ ਸਫ਼ਰ ਕੀਤਾ ਉਹ ਹਾਲੇ ਤੱਕ ਵੀ ਆਪਣੇ ਆਪ ਨੂੰ ਇਹ ਤਾਂ ਇੱਕ ਐਵੇਂ ਹੋਪ ਅਗੇਂਸਟ ਹੋਪ ਹੈ। ਮੈਂ ਨਹੀਂ ਸਮਝਦਾ ਇਸ ਕਿਸਮ ਦੀ ਉਮੀਦ ਸਿੱਖਾਂ ਨੂੰ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚੋਂ ਨਿਕਲਣ ਵਾਲਾ ਕੁਛ ਨਹੀਂ ਹੈ ਜੀ, ਕਿਉਂਕਿ ਉਹਨਾਂ ਦੀ ਬਹੁਤ ਮਾਨਸਿਕਤਾ ਜਿਹੜੀ ਹੈਗੀ ਆ ਇਸ ਕਮਿਊਨਿਟੀ ਦੇ ਵਿੱਚ ਬਹੁਤੇ ਲੋਕਾਂ ਦੀ ਇਸ ਕਿਸਮ ਦੀ ਆ ਕਿ ਅਸੀਂ ਬਹੁਤ ਦੇਰ ਸਫ਼ਰ ਕੀਤਾ, ਹੁਣ ਅਸੀਂ ਉਸ ਦਾ ਬਦਲਾ ਲੈ ਲੈਣਾ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਾਸਕ ਡਿਕਲੇਅਰ ਕੀਤਾ BBC ਵਾਲਿਆਂ ਨੇ। 5000 ਉਸ ਦੇ ਵਿੱਚ ਹਿਸਟੋਰੀਅਨ ਦੀ ਵੋਟਿੰਗ ਹੋਈ ਆ। ਹਿੰਦੁਸਤਾਨ ਦੀ ਸਰਕਾਰ ਨੇ ਉਸ ਦਾ ਨੋਟਿਸ ਹੀ ਨਹੀਂ ਲਿਆ ਜੀ। ਜੇ ਕਿਤੇ ਇਹੀ ਗੱਲ ਸ਼ਿਵਾਜੀ ਦੀ ਹੁੰਦੀ ਤਾਂ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਨੇ ਪਰਚੀ ਪਾ ਦੇਣਾ ਸੀ। ਤੋ ਇਹ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਕਿਸ ਦੇਸ਼ ਦੇ ਵਸਿੰਦੇ ਆ, ਕਿਹੜਾ ਦੇਸ਼ ਆ, ਕਿਹੜੇ ਹੁਕਮਰਾਨ ਆ, ਕਿਹੜੀਆਂ ਉਹ ਪਾਲਿਸੀਆਂ ਫਾਲੋ ਕਰਦੇ ਆ। ਜੇ ਹਾਲੇ ਤੱਕ ਸਾਨੂੰ ਸਮਝ ਨਹੀਂ ਆਈ ਤਾਂ ਮੈਂ ਸਮਝਦਾ ਵੀ ਅਸੀਂ ਸਮਝ ਦੀ ਸਾਨੂੰ ਘਾਟ ਆ ਜਾਂ ਸਾਨੂੰ ਕੋਈ ਇਸ ਕਿਸਮ ਦੀ ਕੋਈ ਹੋਈ ਵੀ ਆ ਉਮੀਦ ਦੀ ਬੈਠੀ ਵੀ ਆ ਵੀ ਕਦੇ ਨਾ ਕਦੇ ਤਾਂ ਕਦੇ ਨਹੀਂ ਇਨਸਾਫ ਮਿਲਦਾ ਹੁੰਦਾ ਇਹਨਾਂ ਸਿਸਟਮਾਂ ਤੇ ਜੀ। ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਜ਼ਰੂਰ ਇਹ ਵੀ ਜਾਣਨਾ ਜ਼ਰੂਰੀ ਹੈ, ਤੁਸੀਂ ਇਤਿਹਾਸ ਨੂੰ ਬੜੀ ਬਾਰੀਕੀ ਦੇ ਨਾਲ ਸਮਝਦੇ ਹੋ, ਕੀ ਦੇਖ ਰਹੇ ਹੋ ਜੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਵਰਤਾਰਾ ਚੱਲ ਰਿਹਾ ਹੈ, ਜੇ ਹੁਣ ਜੁਡੀਸ਼ਰੀ ਭਾਰਤ ਦੀ ਇਸ ਹੱਦ ਤੱਕ ਵਿਕਾਊ ਹੈ ਕਿ ਉਹਨਾਂ ਜੱਜਾਂ ਕੋਲੋਂ ਫੈਸਲੇ ਲੈ ਕੇ ਸੁਪਰੀਮ ਕੋਰਟ ਦੇ ਜੱਜਾਂ ਦੇ ਕੋਲੋਂ, ਮੁੱਖ ਜੱਜ ਦੇ ਕੋਲੋਂ ਉਹਨਾਂ ਨੂੰ ਮੁੜ ਕੇ ਇਨਾਮ ਦੇ ਵਜੋਂ ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤਾ ਜਾਂਦਾ ਹੈ, ਜਿੱਥੇ ਇਸ ਲੈਵਲ ਦੀ ਕਰਪਸ਼ਨ ਜਾਂ ਬਾਇਸਡਨੈਸ ਹੋਵੇ, ਅੱਗੇ ਕੀ ਨਜ਼ਰ ਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ, ਇਹ ਕੀ ਡਾਇਰੈਕਸ਼ਨ ਲੈਂਦਾ ਨਜ਼ਰ ਆ ਰਿਹਾ ਹੈ? ਦੇਖੋ, ਮੈਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਤੁਸੀਂ ਉਮੀਦ ਦੀ ਗੱਲ ਕਰ ਲਿਓ, ਮੈਨੂੰ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ। ਇਹ ਇਸੇ ਤਰ੍ਹਾਂ ਹੋਏਗਾ, ਇਹਦੋਂ ਵੱਧ ਹੋ ਸਕਦਾ, ਇਹਦੋਂ ਘੱਟ ਵੀ ਹੋਏਗਾ। ਉਹ ਰੰਗਾਨਾਥ ਕਮਿਸ਼ਨ ਰੰਗਾਨਾਥ ਜਿਹੜਾ ਜਸਟਿਸ ਸੀ ਪਿਛਲਾ, ਉਸ ਨੂੰ ਤਾਂ 7 ਮਹੀਨਿਆਂ ਮਗਰੋਂ 7 ਸਾਲਾਂ ਮਗਰੋਂ ਲਾਇਆ ਗਿਆ, ਇਹਨੂੰ 17 ਮਹੀਨਿਆਂ ਦੇ ਮਗਰੋਂ ਲਾ ਦਿੱਤਾ। ਚੀਜ਼ਾਂ ਅੱਗੇ ਨੂੰ ਬਦਲਣਗੀਆਂ, ਘਟਣ ਦੀ ਬਜਾਏ ਬਦਲਣਗੀਆਂ ਜੀ। ਇਸ ਕਰਕੇ ਕੋਈ ਉਮੀਦ ਰੱਖਣੀ ਇੱਕ ਮੈਂ ਸਮਝਦਾ ਨਾਦਾਨੀ ਆ। ਉਮੀਦ ਇਹਨਾਂ ਲੋਕਾਂ ਤੋਂ ਰੱਖੀ ਨਹੀਂ ਜਾ ਸਕਦੀ। ਇਹਨਾਂ ਦੀ ਮਾਨਸਿਕਤਾ ਹੈਗੀ ਆ ਔਰ ਉਹ ਮਾਨਸਿਕਤਾ ਦਬੀ ਹੋਈ ਸੀ ਜਿਹੜੀ ਹੁਣ ਉੱਭਰ ਕੇ ਬਾਹਰ ਨਿਕਲ ਰਹੀ ਆ। ਉਹ ਇਸ ਕਰਕੇ ਇਸ ਕਿਸਮ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਸੇ ਵੀ ਸਿਸਟਮ ਤੋਂ, ਚਾਹੇ ਕਾਂਗਰਸ ਆ ਜਾਵੇ, ਚਾਹੇ BJP ਆ ਜਾਵੇ ਜਾਂ ਕੋਈ ਹੋਰ ਨੈਸ਼ਨਲ ਪਾਰਟੀ ਆਏ। ਸਾਨੂੰ ਜੇ ਹੋ ਸਕੇ ਸਿੱਖਾਂ ਨੂੰ ਆਪਣੀ ਇੱਕ ਮਤਲਬ ਮਜ਼ਬੂਤ ਲੀਡਰਸ਼ਿਪ ਕਾਇਮ ਕਰਨੀ ਚਾਹੀਦੀ ਹੈ ਜਿਹੜੀ ਹੋ ਨਹੀਂ ਰਹੀ ਜੀ। ਸਿੱਖਾਂ ਨੂੰ ਚਾਹੇ ਤਾਂ ਬਾਦਲ ਉਹ ਤੋਂ ਮਾਇੂਸੀ ਹੋਈ ਆ, ਹੁਣ ਅਮਰਿੰਦਰ ਸਿੰਘ ਤੋਂ ਵੀ ਉਸ ਤੋਂ ਵੱਧ ਮਾਇੂਸੀ ਹੋ ਰਹੀ। ਕੋਈ ਲੀਡਰਸ਼ਿਪ, ਕੋਈ ਸਿੱਖ ਜਥੇਬੰਦੀ ਇਸ ਕਿਸਮ ਦੀ ਅਮਦ ਨਹੀਂ ਕਰ ਰਹੀ ਪੰਜਾਬ ਦੇ ਵਿੱਚ। ਤੋ ਇਸ ਕਰਕੇ ਆਪਾਂ ਨੂੰ ਕੋਈ ਉਮੀਦ ਰੱਖਣ ਦੀ ਲੋੜ ਨਹੀਂ। ਆਪਾਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਕੌਮ ਨੂੰ ਜਿੰਨਾ ਬਚਾ ਸਕੀਏ। ਇਸ ਕਤਲੋਂ ਜਿਹੜੇ ਇਹ ਲੋਕ ਆ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ, ਆਪਣੀ ਕੌਮ ਨੂੰ ਜ਼ਿਆਦਾ ਵਿੱਦਿਆ ਦਈਏ ਉਹਨਾਂ ਨੂੰ ਤਾਂ ਕਿ ਉਹਨਾਂ ਵਿੱਚ ਆਪਣੇ ਪੈਰਾਂ ਤੇ ਖੜਨ ਦੀ ਸ਼ਕਤੀ ਬਣ ਸਕੇ ਜੀ। ਬਿਲਕੁਲ ਡਾਕਟਰ ਢਿੱਲੋਂ, ਸਮਾਂ ਜਿਹੜਾ ਹੈ ਉਹ ਬੜਾ ਹੀ ਅੱਗੇ ਧੁੰਦਲਾ ਜਿਹਾ ਨਜ਼ਰ ਆਉਂਦਾ ਹੈ, ਕਾਲਾ ਨਜ਼ਰ ਆਉਂਦਾ ਹੈ ਕਿ ਕੀ ਹੋਣ ਜਾ ਰਿਹਾ ਹੈ ਤੇ ਕਿੱਧਰ ਨੂੰ ਜਿਹੜੀ ਗੱਲ ਹੈ ਇਹ ਜਾ ਰਹੀ ਹੈ। ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ, ਤੁਸੀਂ ਵਿਚਾਰਾਂ ਦੀ ਸਾਂਝ ਪਾਈ। ਸੋ ਫਤਿਹ ਦੀ ਸਾਂਝ ਪਾਈ ਹੈ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗੇ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ।
ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।